हर फातिमा स्कूल जा रही है ना, बड़ी अच्छी बच्ची बन के हर फातिमा ने स्कूल जाना है और रोज स्कूल जाना करना। गफरान ने भी, गफरान भी ये देखो कितना अच्छा बच्चा है। हर फातिमा गफरान दोनों स्कूल जा रहे हैं। हाँ जी, हाँ दोनों अच्छे बच्चे बन के स्कूल जा रहे हैं। हाँ और स्कूल पढ़ के छुट्टी टाइम आना, ठीक है गफरान? हाँ, गफरान का बैग देखो, बैग भी खराब हो गया, बैग भी लेके देना नवा। बैग तो बाकी होर लियाना है, जिप खराब हो गई है एक तो सही हाँ है। जी। ये हर फातिमा ने भी। चलो गफरान दादी अम्मा के साथ जा रहे हैं। हाँ जी, अम्मी के साथ जाना। हाँ जब देखो अम्मी आई है बाहर, अम्मी कहती है मैं जाती हूँ स्कूल सुनने। बाय बाय। हाँ अल्लाह हाफिज। हाँ शाबाश शाबाश, अल्लाह हाफिज। अल्लाह हाफिज। हैं हाँ अम्मी बुला रही है। दादी बुला रही है। अल्लाह हाफिज। अल्लाह हाफिज। चलो। अस्सलाम वालेकुम। उम्मीद करना सब मेरे भैन भाई जितने भी हैं देखने वाले, जितने तुम देखते पे ठीक होंगे। अल्लाह पाक सारे सलामत रखे। उम्मीद होनी भी चाहिए है। अल्लाह पाक खुश रखे। तो मैं बच्चों बड़े पहले स्कूले घलाए, फिर जनाब इन्होंने हूँ छोटिया त्याग स्कूले घलाया। नाल तैयारी भी करवाती है, नाल रोटी नाल नाश्ता भी करवाती है। तो मेरा भाई नाश्ता रहा पिछे, तो हूँ मेरा टाइम हो गया। हूँ सब तो आखिर मैं नाश्ता करना। हाँ जी हाँ जी, मैं ਤੁਹਾਡਾ ਵੀ ਨਾਸ਼ਤਾ ਤਿਆਰ ਕੀਤਾ ਦਾ। ਮੈਂ ਕਹਿੰਦੀ ਵੀ ਮੈਂ ਤੁਸੀਂ ਵੀ ਨਾਸ਼ਤਾ ਕਰੋ ਆਪਣਾ। ਮੈਂ ਕਿ ਬੱਚੇ ਚੱਲ ਗਏ ਨਾ ਵੈਸੇ। हाँ चलो शुक्र है साडा भी हो गया। मैं सारों के पिछे मैं रहना, मैं इंतजार कर लेना कि चलो मेरा भी तैयार हो जाए। तो यह कला बंदा कला इंसान है, की करना होंदा है। ਇਸ ਵਾਸਤੇ ਲੇਟ ਹੋ ਜਾਂਦੇ, ਨਾਸ਼ਤਾ ਲੇਟ ਕਰਦੇ ਨਾ ਕਿ ਪਹਿਲੇ ਬੱਚਿਆਂ ਨੂੰ ਵੱਡਿਆਂ ਨੂੰ ਕਰਾ ਕੇ ਭੇਜਣਾ ਹੁੰਦਾ ਹੈ। ਵੱਡੇ ਫਿਰ ਉਹਨਾਂ ਨੂੰ ਵੀ ਤਿਆਰੀ ਸ਼ੇਰੀ ਕਰਾ ਕੇ ਭੇਜਣਾ, ਤੇ ਫਿਰ ਛੋਟਿਆਂ ਦਾ ਟਾਈਮ ਆ ਜਾਂਦਾ, ਉਹਨਾਂ ਦੀ ਵੀ ਤਿਆਰੀ ਕਰਕੇ ਨਾਸ਼ਤਾ ਕਰਾ ਕੇ ਭੇਜਣਾ ਹੁੰਦਾ। ਫਿਰ ਬਾਅਦ 'ਚ ਸਾਡੀ ਵਾਰੀ ਆਉਂਦੀ ਹੈ। ਤੇ ਯਾਰ ਦੂਸਰੇ ਸ਼ਹਿਰ ਜਾਂਦੇ ਉਹਨਾਂ ਨੂੰ ਅੱਧਾ ਘੰਟਾ ਪਹਿਲੇ ਜਾਣਾ ਹੁੰਦਾ ਵੀ ਤੁਰ ਕੇ ਚੱਲ ਕੇ ਜਾਣਾ। ਔਰ ਬਾਕੀ ਨਿੱਕਿਆਂ ਨੂੰ ਤਾਂ ਪਿੰਡ ਭੇਜੇ, ਪਿੰਡ ਸਕੂਲ ਜਾਂਦੇ ਨੇ। ਬਾਕੀ ਖਿਡੌਣੇ ਵਗੈਰਾ ਸਾਰੇ ਅਸੀਂ ਇਹਨਾਂ ਨੇ ਇਕੱਠੇ ਕਰਨੇ। ਖਿਡੌਣੇ ਰੇੜੀ ਦੇ ਕਿਸਾਂ ਇਕੱਠੇ ਛਾਪਾ ਖਿਲਾ ਲਿਆ ਇਹਨਾਂ ਨੇ। ਰੇੜੀ ਦੇ ਉੱਤੇ ਹੀ ਹਰ ਫਾਤਮਾ ਨਾ ਇੱਥੇ ਹੀ ਖਿਲਾਰ ਪਾ ਕੇ ਇੱਥੇ ਹੀ ਖੇਲਦੀ ਰਹਿੰਦੀ ਹੈ। ਔਰ ਰੇੜੀ ਦੇ ਛਾਪੇ 'ਚ ਪਾ ਦੋ ਬੱਚਾ ਆਇਆ ਤੇ ਬੱਚਿਆਂ ਦੇ ਅੱਗੇ ਪਿੱਛੇ ਇਕੱਠੇ ਨੇ, ਕੋਈ ਹੋਰ ਬੱਚੇ ਆ ਗਏ। ਇਹ ਕਿ ਛਾਪਰ ਜੀ ਮੈਂ ਪਾਏ ਹੁੰਦੇ ਨੇ, ਤੇ ਹਰ ਫਾਤਮਾ ਫੇਰ ਖਿਲਾਰ ਦਿੰਦੀ ਹੈ। ਨਾ ਚੁੱਕ ਲਿਆ। हाँ चुकन ने पता नहीं किन्नी वारी खिलाते, किन्नी वारी फिर चुकने पैंदे ने। फातिमा ने पर्स देखो, कागज के पैसे बना के ते पा लैंदी है। चलो जी करो, बाकी नाश्ता वगैरह करना है। नाश्ता करके तो फिर मैं ना रक्षा करना बाहर। ऐसे उला लिया गली च खिलाना, गली च बाहर करना बंदा नाल भाई ला के। हूँ वैसे बड़ा रक्षा छोटा जिहा कल ही कल ही, हूँ बड़ा हूँ भाई नाल आवाज़ करा के बुला के उन्होंने फिर करना पैंदा। बाकी मैं साला भाई फिर मेरा ठंडा हो गया है। हाँ जी सालन फिर ਤੁਹਾਡਾ ਠੰਡਾ ਹੋ ਗਿਆ ਹੈ ਕਿ ਦੁਬਾਰਾ ਮੈਨੂੰ ਗਰਮ ਕਰਕੇ ਦੇਣਾ ਪੈਣਾ। ਹੁਣ ਪਹਿਲੇ ਨਾ ਤੁਸੀਂ ਆਪਣਾ ਬਾਹਰ ਕੰਮ ਕਰ ਰਹੇ ਹੋ ਨਾ, ਜਿਹੜਾ ਰਕਸ਼ਾ ਬਾਹਰ ਕਰਨਾ ਉਹ ਕਰ ਲਓ, ਤੇ ਫਿਰ ਆ ਕੇ ਫਿਰ ਕਰੋ। ਫਿਰ ਸਾਨੂੰ ਗਰਮ ਕਰ ਵੇਖੋ ਬਾ ਤਾਰ ਲੈ ਕੇ ਆਇਆ ਦੁੱਧ ਕਿ ਨਹੀਂ, ਮੈਂ ਉਹਨੂੰ ਕਹਾਂ ਫਿਰ। ਹਾਂ ਜੀ ਨੂਰਕੋਟ ਗਿਆ ਸੀ ਆਪਣੇ ਕੰਮ ਦੁੱਧ ਲੈਣ ਵਾਸਤੇ, ਤੇ ਆ ਗਿਆ ਹੋਏਗਾ, ਹੁਣ ਕਢਾ ਲਓ। ਮੈਂ ਕੀਤਾ ਨਾਸ਼ਤਾ ਮੇਰੇ ਕਰਦਾ ਆਸਮਾਨ ਬਰਸਾਂ ਵੀ ਧੋ ਲੈਣੇ, ਔਰ ਝਾੜੂ ਮਾਰ ਲਿਆ ਤੇ ਵਿਹਲੀ ਹੋ ਗਈ। ਹੁਣ ਮਾਲਟੇ ਖਾਣ ਵਾਸਤੇ ਪੈਦਾ ਹੁਣ ਮਾਲਟੇ ਖਾਏ ਹੈ ਵੀ ਸਭ ਹਰੇ ਜਿਹੇ ਮਾਲਟੇ। ਹਾਂਜੀ ਹਰੇ ਮਾਲਟੇ ਕੀ ਹੈ? ਮਾਲਟੇ ਹੀ ਹੈ ਕਿ ਉਹ ਨਾ ਰੋ ਲਿਆਨੇ ਹੁੰਦੇ ਨਾ ਸੁਬਾਹ, ਤੇ ਉਹਦੇ ਵਿੱਚ ਪਾਈ ਦੇਣਾ ਬਾਲਟੇ। ਆਹ ਤੇ ਉਹ ਹਮਸਾਰੇ ਘਰ ਤੋਂ ਲੈਣ ਦਿੰਦੇ। ਹਮਸਾਰਿਆਂ ਦੇ ਘਰ ਲਾਗੇ ਦਰਖਤ ਆ, ਤੇ ਮੈਂ ਉਹਨਾਂ ਦੇ ਘਰੋਂ ਲੈ ਕੇ ਆਈ, ਤੇ ਮੇਰਾ ਖਾਣ ਨੂੰ ਦਿਲ ਕਰਨ ਡਿਆ। ਮੈਂ ਕਿਹਾ ਚੱਲ ਮੈਂ ਖਾ ਲੈਂਦੀ ਹਾਂ ਨਮਕ ਲਾ ਕੇ। ਖਾਣ ਨੂੰ ਦਿਲ ਕਰਦਾ ਖੱਟੇ ਖੱਟੇ ਨਹੀਂ ਲੱਗਦੇ ਹੁੰਦੇ, ਜਦੋਂ ਖਾ ਲਓ ਨਾ ਨਮਕ ਲਾ ਕੇ ਫਿਰ ਨਹੀਂ ਖੱਟੇ ਲੱਗਦੇ। ਨਮਕ ਨਾਲ ਖੱਟਾ ਖਤਮ ਹੋ ਜਾਂਦਾ। ਹਾਂਜੀ ਨਹੀਂ ਖਾਧੀ ਹਾਲੇ ਤੱਕ ਤੇ ਫਿਰ ਹੁਣ ਕੀ ਖਾਣਾ? ਮੈਂ ਰੋਟੀ ਰਾਟੀ ਖਾਂਦੀ ਨਹੀਂ, ਮੈਨੂੰ ਬਿਲਕੁਲ ਕੋਈ ਭੁੱਖ ਨਹੀਂ ਹੁੰਦੀ। ਮੈਂ ਰੋਟੀ ਖਾ ਲਈ, ਸਲਾਦ ਦਾ ਮੂਲੀ ਸ਼ੂਲੀ ਦਾ ਸਮਾਨ ਚੀਜ਼ ਲਿਆ, ਸਲਾਦ ਲਿਆਂਦੀ ਸੀ ਤੇ ਉਹ ਮੈਂ ਉਹ ਬਣਾਈ ਨਹੀਂ ਹੈਗੀ ਅੱਜ ਕੱਲ੍ਹ। ਮੈਂ ਸਬਜ਼ੀਆਂ ਕੱਲ੍ਹ ਮੈਂ ਗਾਜਰਾਂ ਮੂਲੀ ਔਰ ਖੀਰਾ ਵਗੈਰਾ ਲਿਆਂਦਾ ਕਿ ਸਲਾਦ ਬਣਾ ਦੇ ਕਰੇ, ਨਾਲ ਸਲਾਦ ਵੀ ਖਾ ਲਿਆ ਕਰੇ। ਤੇ ਉਹ ਕੱਟੀ ਨਾ ਤੂੰ ਕੱਟੀ ਨਾ ਮੈਂ ਕੱਟੀ, ਮੈਂ ਕੱਟ ਰਹੀ ਹਾਂ। ਨਾ ਹੁਣ ਤੁਸੀਂ ਖਾਓ। ਰੋਟੀ ਨਾਲ ਬੰਦਾ ਖਾਂਦਾ, ਮੈਂ ਖਾਣੀ ਆ। ਕੋਈ ਲੋ ਸਾਡੇ ਕਰਦਿਆਂ ਮੈਂ ਵੀ ਬਾਹਰ ਗਿਆ ਨਾ ਬਾਜ਼ਾਰ ਚੱਕਰ ਲਾਂਗੇ, ਬਾਜ਼ਾਰ ਚੱਕਰ ਲਾ ਕੇ ਆਏ ਤੇ ਵੀ ਸਕੂਲੋਂ ਆ ਗਏ ਨੇ, ਤੇ ਗਏ ਦੇ ਰੌਣਕ ਖਤਮ ਹੋਈ ਜੀ। ਆ ਗਏ ਰੌਣਕ ਲਾਤੀ ਹੋ ਗਿਆ। ਉਹ ਕਿੱਧਰ? ਹਾਂ ਚੀਜ਼ ਲੈਣ ਚੱਲੇ ਹੋ? ਹਾਂ ਸਕੂਲ ਦੇ ਪੈਸੇ ਮਿਲ ਗਏ ਨਾ? ਅੱਛਾ ਕਿਹਦੇ ਕੋਲ ਮਿਲੇ ਨੇ? ਨਹੀਂ ਹੁਣ ਉਹ ਹਰਮਨ ਕਿਹਦੇ ਕੋਲ ਲਏ ਨੇ? ਦਾਦੀ ਕੋ? ਦਾਦੀ ਹੈ ਮੇਰੇ ਕੋ?
ਦਾਦੀ ਅੰਮਾ ਕੋ ਮਿਲਣਾ ਅੱਛਾ ਮੈਂ ਤਾਂ ਗਫਰਾਨ ਨੂੰ ਦਿੱਤੇ ਤੇ ਮੈਂ ਤੈਨੂੰ ਕਿੱਥੋਂ ਲੈ ਆਉਂਦਾ ਚੀਜ਼ ਲਓ ਜਾ ਚੀਜ਼ ਲਓ ਮੈਂ ਗਫਰਾਨ ਨੂੰ ਦਿੱਤੇ ਪੈਸੇ ਸਕੂਲ ਦੇ ਮੈਨੂੰ ਕਹਿੰਦਾ ਇਹ ਸਕੂਲ ਦੇ ਪੈਸੇ ਤੇ ਮਿਲਦੇ ਤੇ ਉਹ ਹੁਣ ਫਿਰ ਚੀਜ਼ ਲੈਣ ਜਾਣ ਲਿਆ ਮੈਂ ਹਾਲੇ ਕਿੱਥੋਂ ਪੈਸੇ ਲੈਣੇ ਇਹਨਾਂ ਨੇ ਉਹ ਦਾਦੀ ਇਹਨਾਂ ਦੀ ਆ ਕੇ ਬੈਠੀ ਦੀ ਸੀ ਤੇ ਆਪਣੀ ਦਾਦੀ ਕੋਲੋਂ ਪੈਸੇ ਲਏ ਨੇ ਤੇ ਕੁਛ ਤੁਸੀਂ ਵੀ ਦਿੱਤੇ ਸੀ ਤੇ ਉਹ ਚੀਜ਼ ਲੈ ਕੇ ਆ ਗਏ ਅੱਛਾ ਅੱਛਾ ਪਤਾ ਨਹੀਂ ਲੱਗਾ ਮੈਂ ਹਜੇ ਥੋੜਾ ਕੰਮ ਕਰਕੇ ਥੋੜਾ ਬੈਠੀ ਆ ਤੇ ਬੱਚਿਆਂ ਦਾ ਟਾਈਮ ਹੋ ਗਿਆ ਬੱਚੇ ਆ ਵੀ ਗਏ ਨਾ ਛੋਟੇ ਸਕੂਲ ਵੱਡੇ ਵੀ ਆ ਜਾਂਦੇ ਨੇ ਉਹ ਵੀ ਉਹਨੇ ਦੂਰੋਂ ਆਉਣਾ ਚਾਹਣਾ ਤੇ ਉਹ ਭਾਵੇਂ ਮੈਨੂੰ ਡੀਕਦਾ ਹੋਣਾ ਮੈਨੂੰ ਕਹਿੰਦਾ ਇਹ ਪਾਪਾ ਤੁਸੀਂ ਲੈਣ ਆਇਆ ਕਰੋ ਤੇ ਮੈਂ ਅੱਛਾ ਮੈਂ ਲੈਣ ਜਾਵਾਂਗਾ ਤੇ ਮੈਂ ਗਿਆ ਹੀ ਨਹੀਂ ਹੈਗਾ ਦਰਵਾਜ਼ਾ ਥੱਲੇ ਵੀ ਖੁੱਲ੍ਹਾ ਹੀ ਰਹਿੰਦਾ ਤੋ ਮੈਂ ਤਾਂ ਗਿਆ ਨਹੀਂ ਤੇ ਫਿਰ ਪਕਾਉਂਦਾ ਮੈਂ ਹੱਥ ਸਬਜ਼ੀ ਨਹੀਂ ਲੈ ਕੇ ਆਇਆ ਜੀ ਫਿਰ ਕੇ ਆ ਗਿਆ ਬਜ਼ਾਰੋਂ ਸਬਜ਼ੀ ਤਾਂ ਕੋਈ ਨਹੀਂ ਲੈ ਕੇ ਆਏ ਤੇ ਲਿਆਣੀ ਤਾਂ ਚਾਹੀਦੀ ਪਕਾਉਣਾ ਕੀ ਆ ਅੱਜ ਕੋਈ ਸਮਝ ਵੀ ਨਹੀਂ ਆ ਰਹੀ ਮੈਂ ਸੋਚ ਕੇ ਮੈਂ ਉਸ ਦੁਕਾਨ ਤੇ ਸੋਚ ਕੇ ਮੈਂ ਖਲੋ ਕੇ ਸੋਚ ਕੇ ਤੇ ਮੈਂ ਆ ਗਿਆ ਮੇਰੇ ਆਪਣੀ ਸਮਝ ਆਈ ਤੇ ਮੇਰੇ ਸਮਝ ਆਇਆ ਕਿ ਚਨੇ ਭਿਓਲੀ ਅੱਜ ਫਿਰ ਠੀਕ ਹੈ ਫਿਰ ਮੈਂ ਚਨੇ ਲੈ ਆਉਂਦੀ ਆ ਨਾਲ ਫਿਰ ਚਨੇ ਤੇ ਬਣਾਉਂਦੇ ਆ ਤੇ ਚਨੇ ਦੇ ਨਾਲ ਫਿਰ ਤੁਸੀਂ ਚਾਵਲ ਖਾਂਦੇ ਹੋ ਆਹ ਚਨੇ ਚੌਲ ਹਾਂਜੀ ਤੇ ਚੌਲ ਵੀ ਨਹੀਂ ਹੁਣ ਪਹਿਲੇ ਤੇ ਹੈ ਹੀ ਨਾ ਲਿਆਂਦੇ ਦੇ ਬਾਟ ਜਾਂਦੇ ਹਾਂਜੀ ਬਾਲਟੀ 'ਚ ਬਿਲਕੁਲ ਬਾਲਟੀ ਖਾਲੀ ਹੈ ਪਾਲੋ ਭੂਤੀਆਂ ਲੱਤਾਂ ਕਾਲੇ ਨੇ ਕਹਿੰਦਾ ਮੈਂ ਕਹਿੰਦਾ ਆਟਾ ਖਤਮ ਹੋ ਜਾ ਆਟਾ ਮੈਂ ਲੈ ਆਵਾਂਗਾ ਅੱਜ ਜਦੋਂ ਚੌਲਾਂ ਦਾ ਸੁਣਾ ਤੇ ਚੌਲ ਫਿਰ ਦੁਕਾਨ ਤੋਂ ਲੈ ਆਓ ਖਤਮ ਹੋ ਗਏ ਦੁਕਾਨ ਤੋਂ ਹੀ ਲਿਆਣੇ ਪੈਣੇ ਨਾ ਹੁਣ ਇਹ ਕਿ ਤੁਸੀਂ ਚਾਵਲਾਂ ਤੇ ਲੱਗ ਗਏ ਤੇ ਹੁਣ ਫਿਰ ਉਹ ਮੈਂ ਉਹ ਲੈਂਦੇ ਹਾਂ ਉਦੋਂ 15 ਕਿਲੋ ਦਾ ਉਹ ਚੱਲਦੇ ਚੁਲਦੇ ਰਹੇ ਨੇ ਤੇ ਫਿਰ ਲਿਆਵਾਂਗੇ ਮੈਂ ਕਹਿੰਦਾ ਉਸ ਉਹ ਇਕੱਠੇ ਲਿਆਂਦੇ ਬਰਕਤ ਸੀ ਤੇ ਹੁਣ ਤਾਂ ਅੱਜ ਲਿਆ ਦੁਕਾਨ ਤੇ ਲਿਆਓ ਤੇ ਫਿਰ ਵੇਖਣੇ ਅੱਲਾ ਪਾਕ ਦਿੰਦਾ ਤੇ ਲਿਆਉਂਦੇ ਆ ਬਾਕੀ ਆਟਾ ਲਿਆਉਣ ਵਾਲਾ ਆਟਾ ਵੀ ਨਾਲ ਚੱਕੀ ਤੋਂ ਲਿਆਈਦਾ ਚੱਕੀ ਦਾ ਆਟਾ ਚੰਗਾ ਹੁੰਦਾ ਹੈ ਗੁੱਥੀਆ ਲਿਆ ਕੇ ਗੁੱਥੀ ਦਾ ਸਹੀ ਨਹੀਂ ਹੁੰਦਾ ਸਾਨੂੰ ਤਾਂ ਚੱਕੀ ਦਾ ਠੀਕ ਲੱਗਦਾ ਗੁੱਥੀ ਦਾ ਤਾਂ ਨਹੀਂ ਸਹੀ ਹੁੰਦਾ ਤੇ ਮੈਂ ਕਹਿੰਦੀ ਚਲ ਗੁੱਥੀ ਜਾਂਦੀ ਪਤਾ ਕਰਕੇ ਤੇ ਲਿਆ ਕੇ ਰਾਹ ਦਿੰਦੇ ਜ਼ਰਾ ਨਹੀਂ ਚੱਕੀ ਦਾ ਸੋਚ ਸਹੀ ਨਹੀਂ ਪਰ ਆਟਾ ਸੋਚ ਚੰਗਾ ਚੱਕੀ ਦਾ ਤੇ ਸਹੀ ਹੈ ਤੇ ਹੈ ਕਿ ਉਹ ਫਿਰ ਲਿਆਣਾ ਹੁੰਦਾ ਨਾ ਫਿਰ ਤੁਸੀਂ ਥੋੜਾ ਉਹਨਾਂ ਨੂੰ ਤੁਸੀਂ ਦੱਸੋ ਕਿ ਆਪਣਾ ਕਿੰਨਾ ਬਜਟ ਚਾਹੀਦਾ ਹੁਣ ਮੈਂ ਕਹਿੰਦੀ ਕੋਈ ਰਾਸ਼ਨ ਪਿਆ ਹੀ ਜਾਏ ਕੋਈ ਨਹੀਂ ਤੇ ਬਾਕੀ ਉਹ ਮਹੀਨੇ ਦੇ ਦਾ ਹੁੰਦਾ ਮੈਨੂੰ ਰਾਸ਼ਨ ਦੱਸ ਦੋ ਮਹੀਨੇ ਦੇ ਦਾ ਮੈਨੂੰ ਨਾ ਸੁਣਾ ਆਹੋ ਹੁਣ ਤੇ ਮੈਂ ਦੱਸਣੀ ਪਈ ਹੁਣ ਚਾਵਲ ਵੀ ਲੈ ਕੇ ਆਣੇ ਆ ਘਿਓ ਵੀ ਨਹੀਂ ਹੈ ਆ ਵੀ ਲੈ ਕੇ ਆਣਾ ਨਮਕ ਲੈ ਕੇ ਆਣਾ ਕਈ ਚੀਜ਼ਾਂ ਖਤਮ ਹੋਈਆਂ ਲੈ ਕੇ ਆਈਆਂ ਹਾਂਜੀ ਲਓ ਜੀ ਇੱਕ ਸਾਲ ਮੈਨੂੰ ਥੋੜਾ ਸਬਜ਼ੀ ਸ਼ੁਰੂ ਹੋਇਆ ਕੰਮ ਸਬਜ਼ੀ ਤੋਂ ਘਿਓ ਤੇ ਵੀ ਆ ਗਿਆ ਹੁਣ ਇਹਦੇ ਵੀ ਆ ਗਿਆ ਹੋਰ ਦੱਸੀ ਜਾ ਹੁਣ ਚੀਨੀ ਖਤਮ ਹੋਈ ਹੈ ਨਮਕ ਖਤਮ ਹੋਇਆ ਚੀਨੀ ਸਰੇ ਸਵੇਰ 100 ਰੁਪਏ ਵਿੱਚ ਤਾਂ ਹੀ ਹਾਂ ਤੇ ਉਹ ਵੀ ਵਿੱਚ ਪਾਵਾਂਗੇ ਤੇ ਹੋਰ ਤੁਹਾਡੇ ਕੋਲ ਪੈਸੇ ਲਵਾਂਗੇ ਤੇ ਲੈ ਕੇ ਆਵਾਂਗੇ ਪਹਿਲੇ ਹਾਂ ਚੀਨੀ ਲਾਂਗੇ ਨਹੀਂ ਉਹ ਠੀਕ ਆ 100 ਤੋਂ ਗਿਆ ਨਾ ਲੋਨੂੰ ਆਹੋ ਤੁਸੀਂ 100 ਰੁਪਇਆ ਬਣਾ ਕੇ ਆਂਦੇ ਰੁਪਏ ਨਹੀਂ ਮੈਂ ਬੱਚਿਆਂ ਵਾਲਾ ਘਰ ਹੈ ਤੇ ਬੱਚੇ ਖਰਚ ਲੈਂਦੇ ਮੇਰੇ ਕੋਲ ਲੈ ਕੇ ਤੇ ਉਹ ਫਿਰ 100 ਕਿੱਥੇ ਜਾਂਦਾ ਲਓ ਜੀ ਐਨ ਪੈਸੇ ਮੇਰੇ ਕੋਲ ਤੇ ਐਨ ਜੋ ਵੀ ਹੁਣ ਜੋ ਆਟੇ ਦਾ ਵੀ ਕਰਨਾ ਬੰਦੋਬਸਤ ਮੈਂ ਤੇ ਆਟੇ ਦਾ ਵੀ ਕਰਨਾ ਤੇ ਕੋਈ ਵੇਖਣਾ ਕੋਈ ਫੇਰ ਕੋਈ ਚੱਕਰ ਲੱਗਦਾ ਕੋਈ ਸਵਾਰੀ ਸੁਣੀ ਜਾ ਕੋਈ ਚੱਕਰ ਲੱਗਦਾ ਕੋਈ ਸਵਾਰੀ ਫੇਰ ਲੈ ਕੇ ਨਾ ਕੀ ਲੈ ਕੇ ਆਇਓ ਹਾਂ ਮੈਂ ਪੇਟਾ ਪੇਠਾ ਲੈਂਦਾ ਹਾਂ ਤੇ ਹਲਾ ਫਾਰਮਟਾਂ ਵੀ ਲੈ ਕੇ ਆਈਏ ਠੀਕ ਹੈ ਲਓ ਜੀ ਤੇ ਇੱਕ ਹੱਥ ਮੈਂ ਕੈਮਰਾ ਫੜਿਆ ਵਾ ਤੇ ਬਾਕੀ ਨਾ ਹੁਣ ਗਿਣ ਕੇ ਦੱਸਣਾ ਕਿੰਨੇ ਲੈਣੇ ਕਿੰਨੇ ਅੱਧਾ ਕਿਲੋ ਘਿਓ ਆ ਗਿਆ 230 ਵਾਲਾ ਹਾਂਜੀ ਤੇ ਚਨੇ ਕਿੰਨੇ ਲੈਣੇ ਚਨੇ ਵੀ ਲਿਆਣੇ ਭੈਣੇ ਨੇ ਪਾ ਅੱਧਾ ਕਿਲੋ ਜਿਹੜੇ ਪਕਾਣੇ ਹਾਂ ਨਹੀਂ ਪੂਰੇ ਹੁੰਦੇ ਆਇਆ ਵੇ ਸਹੀ ਫਿਰ ਵੀ ਚਲੋ ਖਾਦੇ ਆਰਾਮ ਨਾਲ ਖਾਦੇ ਜਾਣਾ ਬਣਾ ਹਾਂਜੀ ਇਹ ਕਿ ਅੱਧਾ ਕਿਲੋ ਲਿਆਣੇ ਪੈਣੇ ਚਨੇ ਵੀ ਫਿਰ ਚਾਵਲ ਵੀ ਕਿਲੋ ਲਿਆਵਾਂਗੇ ਤੇ ਫਿਰ ਪੂਰੇ ਹੋਣੇ ਸਾਡੇ ਤਾਂ 500 ਰੁਪਏ ਦਾ 500 ਨਹੀਂ ਨਾ ਨਮਕ ਵੀ ਲੈਣਾ ਨਹੀਂ 500 ਮੈਂ ਕਹਿੰਦਾ 500 ਦਾ ਕੰਮ ਕਰੋ ਅੱਜ ਵੇਰੋ ਜੀ ਇੱਕ ਟਾਈਮ ਦੀ ਸਬਜ਼ੀ ਦਾ ਕਰਨਾ ਤੇ 500 ਰੁਪਏ ਦਾ ਚਾਹੀਦਾ ਨਾ ਦੁਕਾਨ ਤੇ ਜਾਵਾਂਗੇ ਤੇ 500 ਦੇ ਖੜਾ ਕੇ ਕਰ ਲੈਂਦੇ 500 ਦਾ ਕੀ ਜਾਣਾ ਚਾਵਲ ਤੇ ਇਹ ਕਿਉਂ ਨਹੀਂ ਆਉਣਾ 500 ਫਿਰ ਉਹ ਵੀ ਅੱਧਾ ਬਸ ਪੇਠਾ ਇਹ ਚੀਜ਼ ਲਿਆ ਕੇ ਵੀ ਨਹੀਂ ਰੌਲਾ ਮੁਕਾਉਂਦੇ ਨੇ ਵੇਖੋ ਆ ਵੰਡ ਬਣਾਇਆ ਹੁੰਦਾ ਹਰ ਇੱਕ ਤੇ 2 3 4 5 5 1 2 3 4 5 5.5 ਵੇਖੋ ਭਲਾ ਇਹ ਬੜੀ ਗੱਲ ਆ 5.5 ਹਾਂ 550 550 ਕੰਮ ਮੁੱਕੇਗਾ ਨਹੀਂ ਚਲੋ ਵੇਖ ਕੇ ਆਉਂਦੀ ਆ ਮੁੱਕੇਗਾ ਤਾਂ ਮੁਕਾ ਕੇ ਆਵਾਂਗੇ ਨਹੀਂ ਮੁੱਕੇਗਾ ਤਾਂ ਫਿਰ ਜੋ ਕੁਛ ਰਹੇਗਾ ਰਹੇ ਫਿਰ ਚੱਲ ਆਓ ਜੀ ਆਹੋ ਹਾਏ 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 ਇਹ 500 ਮੈਨੂੰ ਇਹ ਮੈਨੂੰ ਹੀ ਦੇ ਛੜੋ ਰਹਿਣ ਦੋ ਕੁਛ ਵੀ ਨਾ ਖਾਓ ਪੀਓ ਅੱਜ ਵੈਸੇ ਰੋਜ਼ਾ ਰੱਖੋ ਹਾਂ ਯਾਰ ਪੈਸਿਆਂ ਦੇ ਵੇਖਣਾ ਨਾਲ ਹੀ ਤੇਰਾ ਫਿਰ ਮੈਨੂੰ ਦੇ ਦਿਓ ਹਾਂ ਤੇ ਦਿਆਂਗੇ ਤੈਨੂੰ ਲੱਗਦਾ ਪਹਿਲੇ ਆ ਕੋ ਕਰੋ ਜਾ ਕੇ ਹਾਂ ਓਏ ਆਪਣੇ ਚੀਜ਼ ਖਾਓ
ਆਪਣੀ ਖੋਜੀ ਉਹ ਟਾਫੀ ਨਾਲ ਲੜਾਈ ਲੱਗੀ ਦੀ ਹੈ ਕਹਿੰਦਾ ਹੋ ਗਿਆ ਉਹਨੂੰ ਅੱਧੀ ਟਾਫੀ ਦੇਣ ਲਈ ਤੋਂ ਹਾਂ ਆਹੋ ਮੰਗਣ ਲਿਆ ਟਾਫੀ ਚਲੋ ਹਾਂ ਦੱਸ ਦੋਵੇਂ ਜਣੇ ਆਹੋ ਦੂਸਰੇ ਨੇ ਵੱਡੇ ਨੇ ਚੋਰੀ ਤੇ ਇਹਨਾਂ ਨੇ ਚੋਰੀ ਹੈ ਅੱਗੇ ਨੂੰ ਅੰਦਰ ਡਾਂਗ ਜੀ ਆਪਣੇ ਕੋਲੋਂ ਵੀ ਬਚਾਏ ਨੇ ਮੈਂ ਹੁਣ ਵਿਚਣਾ ਹੋਰ ਵੀ ਹਲੇ ਸ਼ਾਮ ਤੱਕ ਪਤਾ ਨਹੀਂ ਕੀ ਆਣਾ ਹਲੇ ਆਟਾ ਆਣਾ ਇਹ ਆਣਾ ਉਹ ਆਣਾ ਹਲੇ ਆ ਕਿ ਨਹੀਂ ਲੈਣੇ ਆਟਾ ਲਿਆਣਾ ਜ਼ਰੂਰੀ ਹੈ ਸਵੇਰ ਰੋਟੀ ਖਾਣੀ ਹੈ ਸਵੇਰ ਚਾਵਲ ਨਹੀਂ ਖਾਣੇ ਹੋਏ ਤੇ ਮੈਂ ਚਲੋ ਫਿਰ ਮੈਂ ਨਿਕਲਣਾ ਭਾਈ ਫਿਰ ਇੱਕ ਵਾਰੀ ਚੱਕਲ ਫਿਰ ਬਾਜ਼ਾਰ ਲਾਣਾ ਆਟੇ ਦਾ ਵੀ ਬੰਦੋਬਸਤ ਕਰਕੇ ਆਉਣਾ ਜਿਹੜਾ ਕੰਮ ਕਰਦੇ ਹੋ ਉਹੀ ਬਸ ਮੁੱਕੀ ਆ ਇੱਕ ਆਈ ਆ ਇੱਕ ਮੁੱਕੀ ਆ ਇਸੇ ਤਰ੍ਹਾਂ ਹੀ ਬਸ ਮੇਰੇ ਸਾਰੀ ਰੂਟੀਨ ਇਸ ਤਰ੍ਹਾਂ ਦੀ ਹੈ ਤੇ ਬਾਕੀ ਠੀਕ ਗੱਲ ਆ ਬਸ ਆ ਪਈਆ ਚੱਲਦਾ ਰਹੇ ਬੰਦਾ ਚੱਲਦਾ ਰਹੇ ਤੇ ਚੱਲ ਲੈਂਦਾ ਨਾਲ ਨਾਲ ਸਾਡਾ ਰੋਜ਼ ਦੇ ਸਾਡੇ ਦੇ ਕੰਮਕਾਰ ਵਾਲੇ ਬੰਦੇ ਹੁੰਦੇ ਨਾ ਰੂਟੀਨ ਵਾਲੇ ਬੰਦੇ ਉਹ ਰੂਟੀਨ ਸਾਡੀ ਇਸ ਤਰ੍ਹਾਂ ਹੀ ਹੁੰਦੀ ਹੈ ਨਾਲ ਸੌਦਾ ਲੈਂਦਾ ਨਾਲ ਖਾ ਨਾਲ ਲੈਂਦਾ ਬੱਚਿਆਂ ਦੇ ਕੁਝ ਬੈਗ ਖਰਾਬ ਹੋਏ ਆਹੋ ਇਹ ਬਸ ਮਸਲਾ ਬੈਗ ਦੇ ਸ਼ੂਜ਼ ਤੇ ਇਹ ਉਹ ਥੋੜਾ ਆਂਦਾ ਮੋਟਾ ਮਾਲ ਲਿਆਉਣ ਵਾਲੇ ਬੱਚਿਆਂ ਦੇ ਬੈਗ ਲਿਆਉਣ ਵਾਲੇ ਆ ਜਿੱਪਾਂ ਖਰਾਬ ਹੋ ਗਈਆਂ ਆਹੋ ਵੀ ਲਿਆਣਾ ਚਲੋ ਵੀ ਠੀਕ ਹੋ ਗਿਆ ਅੱਛਾ ਉਹ ਵੀ ਲਿਆਵਾਂਗੇ ਜਿਹਨੇ ਕੱਲ ਸਲਾਹ ਕਰਦੇ ਪਏਗਾ ਇੱਥੇ ਨਾ ਔਰ ਸਲਾਹ ਹੀ ਕਰ ਦਿੰਦੇ ਆ ਬਾਕੀ ਹੁਣ ਪੱਕਾ ਮੇਰਾ ਇਰਾਦਾ ਹੋ ਗਿਆ ਨਾ ਢਾਪਾ ਲੈ ਕਿਚਨ ਬਣਾਵਾਂਗੇ ਔਰ ਢਾਪਾ ਲੈ ਬਣਾਵਾਂਗੇ ਔਰ ਭੈਣ ਭਾਈਆਂ ਨੂੰ ਖਾਣ ਪਕਾਉਣ ਦਾ ਨਾਲ ਸਿਲਸਿਲਾ ਦੱਸਿਆ ਕਰਾਂਗੇ ਰੂਟੀਨ ਦੇ ਵਿੱਚ ਸ਼ਾਮਲ ਕਰਾਂਗੇ ਦੱਸਿਆ ਕਰਾਂਗੇ ਔਰ ਕੋਸ਼ਿਸ਼ ਕਰਾਂਗੇ ਵੀ ਲਾਗ ਤੁਹਾਨੂੰ ਰੋਜ਼ਾਨਾ ਮਿਲੇ ਔਰ ਮੈਂ ਤਾਂ ਪਹਿਲੇ ਗੱਲਾਂ ਬਾਤਾਂ ਕਰਦੇ ਤੇ ਹੁਣ ਜੇ ਨਾ ਪੱਕਾ ਜੇ ਨਾ ਕਰਨਾ ਬਣਾਈਏ ਹੁਣ ਨਿਜ਼ਾਮ ਵਾਲਾ ਮੈਂ ਤੇ ਕਹਿੰਦਾ ਸਾਹਮਣੇ ਆ ਨਿਕਲਦੇ ਨੇ ਸਾਰੇ ਹਾਂ ਕਰਦੇ ਸਫਾਈ ਆ ਸਫਾਈ ਕਰਨੀ ਕੀ ਹੈ ਸਫਾਈ ਹੋਈ ਦੀ ਹੈ ਪਰ ਇਹਦਾ ਢਾਪਾ ਟੈਪ ਬਣਾਉਣਾ ਢਾਪਾ ਟੈਪ ਔਰ ਕਿਚਨ ਹੋਏਗਾ ਔਰ ਕੋਸ਼ਿਸ਼ ਕਰਾਂਗੇ ਇੱਕ ਅਲੱਗ ਕਿਸਮ ਦਾ ਜਿਹੜਾ ਸਾਡੇ ਪਿੰਡਾਂ ਥਾਵਾਂ 'ਚ ਢਾਪਾ ਟੈਪ ਇੱਕ ਖੋਖਾ ਟੈਪ ਬਣਿਆ ਹੁੰਦਾ ਹੈ ਉਹ ਬਣਾ ਕੇ ਉਹਦੇ 'ਚ ਤੁਹਾਨੂੰ ਭੈਣ ਭਾਈਆਂ ਨੂੰ ਰੈਸਪੀ ਬਣਾ ਕੇ ਦੱਸਿਆ ਕਰਾਂਗੇ ਔਰ ਮੈਂ ਅਸੀਂ ਤਾਂ ਜਿੰਨੀ ਕੁ ਰੈਸਪੀ ਬਣਾ ਸਕਦਾ ਇੰਸ਼ਾਅੱਲਾ ਆਪਣਾ ਹੁਨਰ ਜਿਹੜਾ ਹੈ ਦੱਸਾਂਗੇ ਕਿਉਂਕਿ ਮੈਂ ਹੋਟਲਾਂ ਦੇ ਕੰਮ ਵੀ ਅਸੀਂ ਕੀਤੇ ਨੇ ਔਰ ਰੇੜੀਆਂ ਦੇ ਕੰਮ ਵੀ ਕੀਤੇ ਨੇ ਸਮੋਸੇ ਬਣਾਏ ਸਮੋਸੀਆਂ ਬਣਾਈਆਂ ਰੋਲ ਬਣਾਏ ਨੇ ਗੋਲ ਗੱਪੇ ਬਣਾਏ ਨੇ ਸਾਰੇ ਕੰਮ ਕੀਤੇ ਨੇ ਮਿਹਨਤ ਮਜ਼ਦੂਰੀਆਂ ਕੀਤੀਆਂ ਨੇ ਔਰ ਸਾਰੀਆਂ ਤੁਹਾਡੇ ਭੈਣ ਭਾਈਆਂ ਨਾਲ ਆਪਣੀਆਂ ਟਿੱਪਾਂ ਦੀਆਂ ਨਾਲ ਸ਼ੇਅਰ ਕਰਾਂਗੇ ਮਾਸ਼ਾਅੱਲਾ ਮੈਂ ਬਾਹਰ ਨਿਕਲਿਆ ਹੋਇਆ ਕੰਮ ਤੇ ਇੱਥੇ ਮਦਾਰੀ ਵਾਲਾ ਬਾਂਦਰ ਵਾਲਾ ਲੱਗਾ ਹੋਇਆ ਹੈ ਤੇ ਉਹ ਮੈਂ ਖਲੋ ਕੇ ਲੈ ਪਿਆ ਵੇਖਣ ਰੋਡ ਤੇ ਲੱਗਾ ਮਦਾਰੀ ਵਾਲਾ ਹੱਥ ਬੰਨ ਕੇ ਦੋਨੋਂ ਹੱਥ ਬੰਨ ਕੇ ਕਰ ਦੁਆ ਕਰ ਆਤਮ ਦੁਨੀਆ ਦੀ ਸਰਕਾਰ ਬੋਲ ਦੀ ਲੋਕ ਉਹ ਆਇਆ ਇਹ ਛੋਟਾ ਭਾਈ ਹੈ ਤੇ ਵੀਡੀਓ ਸ਼ਰੀਓ ਨਹੀਂ ਬਣਾਉਂਦਾ ਘੱਟ ਹੀ ਬਣਾਉਂਦਾ ਤੇ ਮੈਂ ਬੈਠਾ ਹੋਇਆ ਸਮੋਸੀਆਂ ਤੇ ਰੋਲ ਤੇ ਚਿਪਸ ਵਗੈਰਾ ਬਣਾਉਂਦਾ ਤੇ ਉਹ ਲਾਇਆ ਹੋਇਆ ਸੀ ਤੇ ਮੈਂ ਬੈਠਾ ਹੋਇਆ ਇਹਦੇ ਕੋਲੋਂ ਪਰੇ ਪੋਣੇ ਆਣਾ ਤੇ ਰੋਣਾ ਸ਼ਾਮ ਹੋਣ ਲਈ ਹੈ ਮੈਂ ਜਾਣਾ ਫਿਰ ਆਇਆ ਨਾ ਬਾਹਰ ਗਿਆ ਹਾਂ ਲਾੜੀ ਅੱਡੇ ਫੇਰ ਫੁਲ ਕੇ ਫਿਰ ਆ ਗਿਆ ਔਰ ਘਰ ਬਸ ਸ਼ਾਮ ਤੋਂ ਬਾਅਦ ਨਾ ਅੱਜ ਕੱਲ੍ਹ ਮੈਨੂੰ ਪ੍ਰੋਬਲਮ ਆਇਆ ਹੁੰਦੀ ਵੀ ਆ ਕਿ ਮੇਰੇ ਨਾਲ ਨਜ਼ਰ ਜ਼ਿਆਦਾ ਵੀਕ ਮੇਰੀ ਹੋਈ ਜਾ ਰਹੀ ਹੈ ਮੈਂ ਕਹਿੰਦਾ ਮੈਂ ਅੱਜ ਕੱਲ੍ਹ ਦੇ ਵਿੱਚ ਮੈਂ ਵੀ ਚੈੱਕ ਕਰਾਵਾਂ ਉੱਧਰੋਂ ਆਸਮਾਨ ਦੇ ਵੀ ਨਾ ਆਸਮਾਨ ਮੈਨੂੰ ਕਹਿਣ ਲਈ ਮੇਰਾ ਅਲਟਰਾਸਾਊਂਡ ਕਰਾਓ ਉਹਨੇ ਪਹਿਲੇ ਵੀ ਕਰਵਾ ਕੇ ਆਉਂਦੇ ਰਹੇ ਕਿ ਸਾਲ ਕੋਲੋਂ ਕਦੇ ਨਾਲਵਲ ਤੋਂ ਕਦੋਂ ਤੇ ਹੁਣ ਫਿਰ ਕਹਿਣ ਲਈ ਦੁਬਾਰਾ ਫਿਰ ਜਿਹਨਾਂ 'ਚ ਘੁੰਮਦਾ ਜਾਂਦਾ ਵੀ ਕਰਾਓ ਕਦੇ ਕਰਵਾ ਲਈਏ ਕਦੇ ਕਰਵਾ ਲਈਏ ਤੇ ਮੈਂ ਆਪਣੀ ਸੁਣਾਈ ਕਰਾਉਣਾ ਮੈਂ ਚੋਰੀ ਫੌਰਨ ਤੇਜ਼ੀ ਨਾਲ ਹੀ ਮੇਰਾ ਨਾਲ ਧੁੰਦਲਾ ਹੋਈ ਜਾ ਰਿਹਾ ਉਹੀ ਇੱਕ ਜਿਸ ਤਰ੍ਹਾਂ ਮੈਂ ਲੋਰਾਂ ਚੈੱਕ ਕਰਾਇਆ ਕਿ ਉਹਨਾਂ ਨੇ ਮੈਨੂੰ ਸਫੇਦ ਮੋਤੀਆ ਦੱਸਿਆ ਸੀ ਬਸ ਐਵੇਂ ਢਿੱਲਾ ਪਿਆ ਰਿਹਾ ਮੈਂ ਔਰ ਹੁਣ ਜਾਵਾਂਗਾ ਇੰਸ਼ਾਅੱਲਾ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹਾਂ ਕਿ ਸ਼ਾਮ ਤੋਂ ਬਾਅਦ ਰਹਿਣਾ ਹੁਣ ਮੇਰੇ ਕੋਲ ਡਰਾਈਵਰੀ ਕਰਨੀ ਰਕਸ਼ੇ ਦੀ ਜੋ ਵੀ ਹੈ ਮੁਸ਼ਕਿਲ ਹੈ ਨਹੀਂ ਸ਼ਾਮ ਨੂੰ ਵੀ ਅੱਗੇ ਸਵਾਰੀ ਜਦੋਂ ਲੱਭੇ ਨਹੀਂ ਬਾਹਰ ਨਹੀਂ ਚੱਲੀ ਦਾ ਸੀ ਤੇ ਹੁਣ ਸਾਡਾ ਡਰ ਆਉਂਦਾ ਹੈ ਰੋਡਾਂ 'ਤੇ ਔਰ ਆਸਮਾਂ ਆਪਣਾ ਸੁਣਾ ਦਿੰਦੀ ਹੈ ਮੈਨੂੰ ਔਰ ਵਲੋਗ ਅਸੀਂ ਕੀ ਬਣਾਉਣਾ ਚੋਂ ਭੈਣ ਭਾਈਆਂ ਨੂੰ ਇੱਕ ਅਟੇਨਮੈਂਟ ਕਰਵਾਉਣੀ ਹੁੰਦੀ ਹੈ ਅਸੀਂ ਆਪਣੇ ਰੋਣੇ ਧੋਣੇ ਤੁਹਾਨੂੰ ਦੱਸ ਰਹੇ ਨੇ ਬਾਕੀ ਸ਼ਾਮ ਦੀ ਹੰਡੀ ਹੁਣੀ ਤਿਆਰ ਕਰਦੇ ਵੀ ਨਾਲ ਆਪਣੀਆਂ ਗੱਲਾਂ ਸੁਣਾਉਣ ਲਈ
ਤੇ ਜਿਹੜਾ ਤੁਸੀਂ ਮੈਨੂੰ ਦੇ ਗਏ ਸੀ 500 ਰੁਪਏ ਦਾ ਉਹ ਵੀ ਲਾ ਲਿਆ ਮੈਂ 550 ਰੁਪਈਆ। ਹਾਂਜੀ ਮੇਰਾ 550 ਦੇ ਕੇ ਗਈ ਵਾਕਿਆ ਉਹ ਤੇ ਲੱਗ ਗਿਆ ਹਾਂ ਇਹ ਕਿ ਚਾਵਲ ਹੀ ਲਿਆਂਦੇ ਆ ਕਿਲੋ ਠੀਕ ਹੋ ਗਿਆ, ਚਲੋ ਕੋਈ ਨਹੀਂ ਲੱਗ ਗਿਆ। ਤੇ ਹੁਣ ਚਨੇ ਕਿੰਨੇ ਲੈਂਦੇ ਨੇ ਚਨੇ ਚੁਨੇ? ਚਨੇ ਵੀ ਇਹ ਕਿ ਥੋੜੇ ਹੀ ਆਏ ਨੇ। ਮਸਾਲਾ ਮਸੂਲਾ ਬਣ ਰਿਹਾ ਜਨਾਬ, ਥੋੜੇ ਆਏ ਨੇ? ਹਾਂਜੀ ਵਾਹ ਤੂੰ ਹੋਰ ਲੈਣੇ ਸੀ ਤੂੰ ਭਲਾ, ਹੱਦ ਹੋ ਗਈ ਹੈ ਕੋਈ। ਨਹੀਂ ਜਿੰਨੇ ਕਿ ਹੈ ਮੈਂ ਲੈਂਦੇ ਨੇ ਵਾਕਈ ਪਰੇਸ਼ਾਨੀ ਆ, ਪਰੇਸ਼ਾਨੀ ਤੇ ਕੋਈ ਟਲਦੀ ਨਹੀਂ। ਤੁਸੀਂ ਖੁਦ ਬਿਮਾਰ ਹੋ, ਤੁਹਾਡੀ ਅੱਖ ਦਾ ਮਸਲਾ ਆ ਬਹੁਤ ਜ਼ਿਆਦਾ। ਆਹ ਠੀਕ ਆ, ਕੋਈ ਨਹੀਂ ਹੋ ਗਿਆ ਉਹ ਖੈਰ ਮੈਂ ਹੋ ਗਿਆ, ਅੱਲਾ ਪਾਕ ਕਰਮ ਕਰੇਗਾ, ਕੋਈ ਗੱਲ ਨਹੀਂ। ਬਸ ਠੀਕ ਆ ਹੈ। ਗਿਆ ਹੁੰਦਾ ਢਾਲਣ ਬਾਕੀ ਟਿਊਸ਼ਨ ਤੇ ਗਏ ਨੇ ਬੱਚੇ ਸਾਰੇ, ਟਿਊਸ਼ਨ ਤੇ ਗਏ ਨੇ, ਛੋਟੇ ਵੀ ਚਲੇ ਗਏ ਨੇ, ਵੱਡੇ ਵੀ ਚਲੇ ਗਏ ਨੇ। ਟਿਊਸ਼ਨ ਪਲੇਟਾਂ ਲਿਆਉਣੀਆਂ ਨੇ, ਉਹ ਪਰ ਜ਼ਿੰਮੇਦਾਰੀ ਮਿਲੀ ਦੀ ਹੈ ਬਾਜੀ ਜ਼ਮੀਨਾਂ ਵੱਲੋਂ ਸਾਨੂੰ, ਤੇ ਪਲੇਟਾਂ ਲਿਆਂਦੀ, ਬਾਕੀ ਉਹ ਵੀ ਲਿਆਉਣੀਆਂ ਨੇ। ਬਾਕੀ ਸਾਡੀ ਇੱਕ ਸਿਸਟਰ ਹੈਗੀਆਂ ਨੇ ਬਾਜੀ ਟ੍ਰੀਟਮੈਂਟ, ਉਹਨਾਂ ਨੇ ਅੱਖ ਬਣਾ ਲਓ, ਮੈਨੂੰ ਪੁੱਛਿਆ ਕਿਹਾ ਹੈ, ਤੇ ਬਾਜੀ ਜ਼ਮੀਨਾਂ ਨੇ ਵੀ ਕਿਹਾ ਹੈ ਕਿ ਅੱਖ ਬਣਾ ਲਓ, ਅੱਖ ਬਣਾਓ, ਕੋਈ ਗੱਲ ਨਹੀਂ, ਪਿੱਛੇ ਨਾ ਪਿਓ। ਔਰ ਬਹੁਤ ਮਿਹਰਬਾਨੀ ਸਿਸਟਰ ਤੁਹਾਡੀਆਂ, ਔਰ ਜਿੰਨੇ ਭੈਣ ਭਾਈ ਸਾਡੇ ਵੇਖਣ ਵਾਲੇ ਸਰਦਾਰ ਜੀ ਨੇ, ਔਰ ਮੇਰੇ ਬਾਕੀ ਭੈਣ ਭਾਈ ਨੇ, ਬਹੁਤ ਸ਼ੁਕਰੀਆ ਤੁਹਾਡਾ। ਤੁਸੀਂ ਪੁੱਛਦੇ ਹੋ, ਹਾਲ ਚਾਲ ਪੁੱਛਦੇ ਹੋ, ਔਰ ਮੈਨੂੰ ਸਾਰੇ ਨਾਂ ਯਾਦ ਨੇ, ਇੱਕ ਇੱਕ ਨਾਂ ਜ਼ਿਹਨ 'ਚ ਰੱਖ ਕੇ ਦੁਆਵਾਂ ਕਰੀਆਂ। ਰੱਬ ਤੁਹਾਨੂੰ ਦੇ ਤੁਹਾਡੇ ਪਿੱਛੇ ਸਾਨੂੰ ਰੱਬ ਤਾਲਾ ਨਾ ਸ਼ਫਾਵਾਂ ਦੇਵੇ, ਰੱਬ ਤਾਲਾ ਸਾਨੂੰ ਬਰਕਤਾਂ ਦੇਵੇ। ਅਸੀਂ ਤੁਹਾਡੇ ਵਾਸਤੇ ਦੁਆ ਕਰਨੇ ਆ, ਉਹ ਸਮਝੋ ਕਿ ਆਪਣੇ ਵਾਸਤੇ ਦੁਆ ਹੁੰਦੀ ਹੈ। ਰੱਬ ਤਾਲਾ ਕਰਮ ਦੇ ਫਜ਼ਲ ਕਰੇ। ਤੇ ਮੈਂ ਭਾਈ ਅੱਜ ਚਨੇ ਦੇ ਚੌਲ ਤੁਹਾਨੂੰ ਹੋ ਸਕਦਾ ਨਾ ਦੱਸ ਸਕੀਏ, ਫਿਰ ਮੈਨੂੰ ਕਾਲੀਆਂ ਹੁੰਦੀਆਂ, ਫਿਰ ਘਰ ਆ ਜਾਣਾ, ਫਿਰ ਬਾਹਰ ਨਿਕਲ ਜਾਣਾ, ਘਰ ਆ ਜਾਣਾ, ਬਾਹਰ ਨਿਕਲ ਜਾਣਾ, ਬਾਹਰ ਫਿਰ ਨਿਕਲ ਕੀ ਕਰਨਾ ਘਰ ਵੀ। ਤੇ ਚਨੇ ਪਕਾਉਣੇ, ਚੌਲ ਪਕਾਉਣੇ, ਤੇ ਹੁਣ ਭੈਣ ਭਾਈਆਂ ਨੂੰ ਅਸੀਂ ਦੱਸ ਨਹੀਂ ਸਕਦੇ ਕਿਉਂਕਿ ਟਾਈਮ ਹੋਇਆ ਨਾ ਕਾਫੀ। ਹੈਂ ਹਾਂਜੀ ਬਹੁਤ ਜ਼ਿਆਦਾ ਟਾਈਮ ਹੋਏ ਨਾ। ਵੈਸੇ ਮੈਂ ਹੰਡੀ ਲੱਗੀ ਧਰਨ, ਹੰਡੀ ਮੈਂ ਲੱਗਿਆ ਧਰਨ ਹੈ ਕਿ ਥੋਂ ਪਿਆਜ਼